ਅਗਲੀ ਖਬਰ ਜਿਹੜੀ ਆ ਇੰਡੀਆ ਤੇ ਯੂਐਸ ਦੇ ਰਿਲੇਸ਼ਨ ਨੂੰ ਲੈ ਕੇ ਹੈਗੀ ਆ। ਜਦੋਂ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਭਾਰਤ ਦੇ ਉੱਤੇ 50% ਟੈਰਿਫ ਲਾਏ ਆ ਕਿ ਤੁਸੀਂ ਤਾਂ ਬਹੁਤ ਸਾਲਾਂ ਤੋਂ ਜਿਹੜਾ ਆ ਸਾਡੇ ਮੁਲਕ ਦੇ ਨਾਲ ਅਮਰੀਕਾ ਨਾਲ ਧੱਕਾ ਕਰਦੇ ਆਏ ਆ। ਜਦੋਂ ਆਪਣੀਆਂ ਚੀਜ਼ਾਂ ਤੁਸੀਂ ਇੱਥੇ ਭੇਜਣੀਆਂ ਹੁੰਦੀਆਂ ਸਾਡਾ ਟੈਰਿਫ ਕੁਛ ਵੀ ਨਹੀਂ ਤੇ ਜਦੋਂ ਅਸੀਂ ਤੁਹਾਡੇ ਭੇਜਦੇ ਆ ਤੇ ਤੁਸੀਂ 50% 100% ਜਿਹੜੇ ਹਾਰਲੇ ਡੇਵਿਡਸਨ ਵਗੈਰਾ ਜਿਹੜੇ ਮੋਟਰਸਾਈਕਲ ਆ ਉਹਨਾਂ ਤੇ ਲਾ ਰਹੇ ਆ। ਤੇ ਉਹ ਤੋਂ ਬਾਅਦ ਮੋਦੀ ਹੁਣੀ ਛਾਲ ਮਾਰ ਕੇ ਜਿਹੜੇ ਆ ਚਾਈਨਾ ਪਹੁੰਚ ਗਏ ਹੈਗੇ ਆ। ਹੂੰ। ਟਰੰਪ ਉਹਨਾਂ ਨੇ ਇਸ ਮੀਟਿੰਗ ਤੋਂ ਬਾਅਦ ਇਹ ਕਿਹਾ ਵੀ ਇੰਡੀਆ ਯੂਐਸ ਟ੍ਰੇਡ ਰਿਲੇਸ਼ਨਸ਼ਿਪ ਇਹ ਟੋਟਲੀ ਵਨ ਸਾਈਡਡ ਡਿਜ਼ਾਸਟਰ ਆਫਟਰ ਮੋਦੀ ਵਿਜ਼ਿਟਸ ਇੰਡੀਆ। ਇੰਡੀਆ ਵਾਲੇ ਇਹ ਕਹਿ ਰਹੇ ਵੀ ਨਹੀਂ ਸਾਡੀ ਹਜੇ ਗੱਲਬਾਤ ਟੈਰਿਫ ਤੇ ਚੱਲ ਰਹੀ ਹੈਗੀ ਆ। ਟਰੰਪ ਉਹਨਾਂ ਦੀ ਇਹ ਵੀ ਸਟੇਟਮੈਂਟ ਆਈ ਸੀ ਵੀ ਉਹ ਹੁਣ ਇੰਡੀਆ ਵਾਲੇ ਕਹਿ ਰਹੇ ਆ ਵੀ ਹਾਂ ਅਸੀਂ ਜ਼ੀਰੋ ਟੈਰਿਫ ਦੇ ਉੱਤੇ ਐਗਰੀ ਕਰਦੇ ਹੈਗੇ ਵੀ ਤੁਸੀਂ ਸਾਡੀਆਂ ਚੀਜ਼ਾਂ ਤੇ ਨਾ ਲਾਓ ਅਸੀਂ ਤੁਹਾਡੀਆਂ ਤੇ ਨਹੀਂ ਲਾਉਂਦੇ। ਪਰ ਟਰੰਪ ਹੁਣੀ ਇਹ ਕਹਿੰਦੇ ਆ ਵੀ ਹੁਣ ਹੁਣ ਬਹੁਤ ਲੇਟ ਆ। ਉਹਨਾਂ ਨੇ ਕਿਹਾ ਟੋਟਲੀ ਵਨ ਸਾਈਡਡ ਡਿਜ਼ਾਸਟਰ ਹੈਗਾ ਆ ਤੇ 50% ਟੈਰਿਫ ਇੰਡੀਆ ਦੀ ਚੀਜ਼ਾਂ ਤੇ ਲਾਇਆ ਗਿਆ। ਕਾਰਨ ਕੀ ਆ ਵੀ ਰਸ਼ੀਅਨ ਆਇਲ ਉਹ ਖਰੀਦ ਰਹੇ ਹੈਗੇ ਆ। ਤੇ ਪੀਟਰ ਨਵਾਰੋ ਦੀਆਂ ਤਾਂ ਸਟੇਟਮੈਂਟਾਂ ਤੁਹਾਡੇ ਨਾਲ ਬਹੁਤ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੇ ਆ ਪਿਛਲੇ ਸਮੇਂ ਦੇ ਵਿੱਚ ਵੀ ਇਹ ਜਿਹੜੀ ਜੰਗ ਆ ਹੈ ਹੀ ਇੰਡੀਆ ਨੇ ਸ਼ੁਰੂ ਕੀਤੀ ਹੋਈ ਇੱਕ ਤਰ੍ਹਾਂ ਨਾਲ ਵੀ ਜਿੰਨੀ ਵੱਡੀ ਗਿਣਤੀ ਦੇ ਵਿੱਚ ਉਹ ਆਇਲ ਉੱਥੋਂ ਖਰੀਦ ਰਹੇ ਆ ਤੇ ਵੇਚ ਰਹੇ ਆ। ਕੱਲ੍ਹ ਉਹਨਾਂ ਨੇ ਸਟੇਟਮੈਂਟ ਇਹ ਜਾਰੀ ਕਰਤੀ ਸੀ ਵੀ ਇਹ ਜਿਹੜੇ ਕੁਛ ਕੁ ਬ੍ਰਾਹਮਣ ਉਹੀ ਕੰਟਰੋਲ ਕਰ ਰਹੇ ਹੈਗੇ ਇੰਡੀਆ ਨੂੰ, ਉਹੀ ਉਹੀ ਪੈਸੇ ਬਣਾ ਫਾਇਦਾ ਰਹੇ ਆ ਚੱਕ ਰਹੇ ਆ। ਜਾਂ ਹੂੰ। ਉਹਦੇ 'ਚ ਸੱਚਾਈ ਵੀ ਹੈਗੀ ਆ ਕਿਉਂਕਿ ਆਮ ਜਿਹੜੇ ਵਿਚਾਰੇ ਲੋਕ ਆ ਇੰਡੀਆ ਦੇ ਉਹਨਾਂ ਨੂੰ ਤਾਂ ਕੋਈ ਫਾਇਦਾ ਨਹੀਂ ਹੋਇਆ ਪਿਛਲੇ 2 ਸਾਲਾਂ 'ਚ ਜਿਹੜੀ ਗੈਸ ਦੀਆਂ ਪ੍ਰਾਈਸਿਸ ਤਾਂ ਬਹੁਤ ਹਾਈ ਰਹੀਆਂ ਹੈਗੀਆਂ ਉੱਥੇ ਵੀ। ਸੋ ਹੁਣ ਜਦੋਂ ਮੀਟਿੰਗ ਹੋਈ ਆ ਮੋਦੀ ਹੁਣਾਂ ਦੀ ਤੇ ਪੂਟਨ ਦੀ ਤੇ ਚਾਈਨਾ ਦੇ ਸ਼ੀ ਜਿਨਪਿੰਗ ਦੀ, ਉਸ ਮੀਟਿੰਗ ਦੇ ਵਿੱਚ ਹੁਣ ਇਹ ਵੀ ਪਤਾ ਚੱਲਿਆ ਵੀ ਹੋਰ ਜਿਹੜੇ ਜ਼ਿਆਦਾ ਉਹ ਆਇਲ ਆ ਉਹ ਰਸ਼ੀਆ ਤੋਂ ਖਰੀਦਣ ਜਾ ਰਹੇ ਹੈਗੇ ਆ।